ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ 191 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਲਗਾਤਾਰਤਾ ਨਾਲ ਡਾਕਟਰ ਸਾਹਿਬ ਤੁਹਾਡੇ ਨਾਲ ਆਪਣੇ ਵਿਚਾਰ ਡਿਸਕਸ ਕਰਦੇ ਨੇ। ਸੋ ਅੱਜ ਵੀ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कश्मीर साडे रगो रेशे वो दर्द वो पीड़ पिछले 190 दिनों तो ज़्यादा लगातार उन्होंने असी महसूस भी करते हैं जी साझी भी करते हैं। और कश्मीर दे उत्ते हालत दी नॉर्मैलसी दे नां थल्ले जिहड़ा ब्लफ भारत दी हुकूमत खेड रही है वो भी लगातारता नाल जारी है। जी और जिवें उन्होंने CRPF ਦੇ ਜਿਹੜੇ 40 ਜਵਾਨ ਪੁਲਵਾਮਾ ਅਟੈਕ ਦੇ ਨਾਂ ਥੱਲੇ ਇਹਨਾਂ ਨੇ ਖੁਦ ਹੀ ਮਾਰੇ। ਹੁਣ ਤਾਂ ਸਭ ਸਾਹਮਣੇ ਆ ਗਿਆ ਕਿਵੇਂ ਅਜੀਤ ਡੋਵਲ ਦਾ ਬਲੂ ਆਈਡ ਬॉय ਟਰਬਨਡ ਦਵਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਐਕਸਪੋਜ਼ ਹੋਇਆ ਬਾਅਦ 'ਚ ਉਹੀ ਇੰਚਾਰਜ ਸੀ ਉੱਥੇ। ਔਰ ਪੁਲਵਾਮਾ ਹਮਲੇ ਤੋਂ ਬਾਅਦ ਉਸ ਨੂੰ ਖਾਸ ਪੁਲਿਸ ਮੈਡਲ ਵੀ ਦਿੱਤਾ ਗਿਆ ਸੀ ਕਿ ਉਹਨੇ ਬਹੁਤ ਜਿਹੜੀ ਹੈ ਉਹ ਬਹਾਦਰੀ ਦਾ ਪ੍ਰਗਟਾਵਾ ਕੀਤਾ। ਸੋ ਜ਼ਾਹਰ ਹੈ ਵੀ ਉਹ ਕਿਹਦੀ ਖੇਡ ਰਿਹਾ ਸੀ। ਸੋ ਇੱਕ ਪਾਸੇ ਤਾਂ ਅੱਜ ਇਹ ਐਲਾਨਿਆ ਗਿਆ ਇਹਨਾਂ ਵੱਲੋਂ ਕਿ ਜੀ ਅਸੀਂ ਉਸ ਥਾਂ ਦੇ ਉੱਤੇ ਸ੍ਰੀਨਗਰ ਵਾਲੀ ਸੜਕ ਤੇ CRPF ਦਾ ਜਿਹੜੇ ਮਾਰੇ ਗਏ 40 ਜਵਾਨ ਨੇ ਉਹਨਾਂ ਦਾ ਮੈਮੋਰੀਅਲ ਉਹਨਾਂ ਦੀ ਯਾਦਗਾਰ ਸਥਾਪਿਤ ਕਰ ਰਹੇ ਹਾਂ ਜੀ। ਸੋ ਜ਼ਾਹਰ ਹੈ ਵੀ ਆਲਰੇਡੀ ਉਹਨਾਂ ਨੇ ਪੁਲਵਾਮਾ ਦਾ ਸੌਦਾ ਪਾਰਲੀਮੈਂਟ ਚੋਣਾਂ ਦੇ ਵਿੱਚ ਵੇਚਿਆ। ਹਾਲਾਂਕਿ ਅੱਡ-ਅੱਡ ਇੰਟਰਵਿਊ ਜਿਹੜੇ ਆਏ ਨੇ ਉਹਨਾਂ ਦੇ ਵਿੱਚ ਜਿਹੜੇ 40 ਮਾਰੇ ਗਏ ਸੀ ਉਹਨਾਂ 'ਚ ਇੱਕ ਸਿੱਖ ਨੌਜਵਾਨ ਤਰਨਤਾਰਨ ਦੇ ਨੇੜੇ ਪਿੰਡ ਦਾ ਸੀ ਔਰ ਅੱਜ ਉਹਦੇ ਭਰਾ ਦਾ ਇੱਕ ਇੰਟਰਵਿਊ ਜਿਹੜਾ ਕਿ BBC ਨੇ ਦਿੱਤਾ ਹੈ। ਉਹਨੇ ਕਿਹਾ ਜੀ ਜੋ ਸਾਡੇ ਨਾਲ ਇਕਰਾਰ ਕੀਤਾ ਗਿਆ ਸੀ ਵੀ ਸਾਡੇ ਲਈ ਉਹਨਾਂ ਦਾ ਬਜ਼ੁਰਗ ਵੀ ਕਹਿ ਰਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਪੁਲਵਾਮਾ ਕਿਹਨੇ ਕੀਤਾ, ਸਾਨੂੰ ਤਾਂ ਇੰਨਾ ਪਤਾ ਵੀ ਸਾਡਾ ਮੁੰਡਾ ਮਰ ਗਿਆ, ਇਹ ਉਹਨੂੰ ਸ਼ਹੀਦ ਕਹੀ ਜਾਣ। ਦੂਜਾ ਉਹਨਾਂ ਨੇ ਕਿਹਾ ਜੀ ਜੋ ਸਾਨੂੰ ਇਕਰਾਰ ਕੀਤਾ ਸੀ ਕੁਛ ਨਹੀਂ ਦਿੱਤਾ ਹੈ ਸਾਨੂੰ, 12 ਲੱਖ ਕਿਹਾ ਸੀ ਦਿਆਂਗੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ, ਕੁਛ ਨਹੀਂ ਸਾਨੂੰ ਡਿਲੀਵਰ। ਇਹੀ ਗੱਲ UP ਜਾਂ ਬਿਹਾਰ ਦੇ ਇੱਕ ਸੱਜਣ ਨੇ ਜਿਨ੍ਹਾਂ ਦਾ ਬੇਟਾ ਮਾਰਿਆ ਗਿਆ ਉਹਨਾਂ ਨੇ ਵੀ ਕਿਹਾ। ਉਹਨਾਂ ਨੇ ਕਿਹਾ ਮੋਦੀ ਨੂੰ ਵੀ ਮੇਰੇ ਸਾਹਮਣੇ ਤਾਂ ਆਏ ਕਿ ਭਾਈ ਇਹ ਕਿਵੇਂ ਉਹ ਤਾਂ ਗਾਰਡੀਅਨ ਬਣਿਆ ਹੋਇਆ ਸੀ ਔਰ ਕਿਵੇਂ ਇਹਨਾਂ ਨੇ ਸਿਆਸੀ ਫਾਇਦਾ ਚੁੱਕਿਆ ਔਰ ਸਾਡੀ ਜ਼ਿੰਦਗੀ ਰੋਲ ਦਿੱਤੀ। ਬਿਲਕੁਲ। ਸੋ ਜ਼ਾਹਰ ਹੈ ਵੀ ਹੁਣ ਅਜੇ ਵੀ ਕਿਉਂਕਿ ਇੱਕ ਪਾਸੇ 80 ਲੱਖ ਕਸ਼ਮੀਰੀ ਕਿਸ ਵਕਤ ਨੂੰ ਫੜੇ ਹੋਏ ਨੇ ਉਹਨਾਂ ਦੇ ਉੱਤੇ ਕੀ ਜ਼ੁਲਮ ਤਸ਼ੱਦਦ ਹੋ ਰਿਹਾ ਹੈ, ਬਜਾਏ ਕਿ ਉਹਨਾਂ ਦੀ ਸਾਰ ਲਈ ਜਾਏ ਜਾਂ ਘੱਟੋ ਘੱਟ ਜੋ ਉਹਨਾਂ ਤੇ ਪਾਬੰਦੀਆਂ ਨੇ ਉਹੀ ਖਤਮ ਕੀਤੀਆਂ ਜਾਣ। ਇਹ ਆਪਣਾ ਸਿਆਸੀ ਸੌਦਾ ਵੇਚਣ ਤੇ ਲੱਗੇ ਹੋਏ ਨੇ ਔਰ ਉਹਨਾਂ ਦੇ ਮੈਮੋਰੀਅਲ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਉਹਦੀਆਂ ਪਿਕਚਰਸ ਵੀ ਆਉਣਗੀਆਂ ਔਰ ਫਿਰ ਅੱਗੋਂ ਕਿਉਂਕਿ ਹੁਣ ਕੱਲਾ ਦਿੱਲੀ ਚੋਣਾਂ ਨਾਲ ਤਾਂ ਗੱਲ ਨਹੀਂ ਮੁੱਕ ਗਈ, ਆਉਣ ਵਾਲੇ ਪੀਰੀਅਡ 'ਚ ਬਿਹਾਰ 'ਚ ਚੋਣਾਂ ਨੇ, ਬੰਗਾਲ 'ਚ ਚੋਣਾਂ ਨੇ ਔਰ ਮੈਨੂੰ ਨਹੀਂ ਲੱਗਦਾ ਕਿ BJP ਦੇ ਕੋਲ ਹਿੰਦੂਤਵਾ ਤੋਂ ਬਿਨਾਂ ਔਰ ਨਫ਼ਰਤ ਤੋਂ ਬਿਨਾਂ ਪਾਕਿਸਤਾਨ ਔਰ ਮੁਸਲਮਾਨਾਂ ਦੀ ਕੋਈ ਹੋਰ ਐਸਾ ਹੈ ਜਿਹਦੇ ਥੱਲੇ ਜਿਹੜਾ ਉਹ ਚੋਣਾਂ ਦੇ ਵਿੱਚ ਲੋਕਾਂ ਨੂੰ ਪੋਲਰਾਈਜ਼ ਕਰ ਸਕਦੇ ਨੇ। ਈਵਨ ਇਸ ਸਾਰੇ ਤੋਂ ਬਾਅਦ ਵੀ ਹੁਣ ਜੇ ਦਿੱਲੀ ਦਾ ਵੀ ਦੇਖੀਏ, ਹਾਲਾਂ ਬਹੁਤ ਸਾਰੇ ਆਪਣੇ ਆਪਣੇ ਸਪੈਸ਼ਲਿਸਟ ਲੱਗੇ ਹੋਏ ਨੇ, BJP ਦਾ ਵੋਟ ਬੈਂਕ ਪਰਸੈਂਟੇਜ ਵੋਟਰਸ ਦੀ ਉਹ ਘਟੀ ਨਹੀਂ ਹੈ, ਰਾਦਰ 5% ਸ਼ੂਟ ਹੋਇਆ। ਸੋ ਜ਼ਾਹਰ ਹੈ ਕਿ ਜਿਹੜਾ BJP ਦਾ ਕੋਰ ਵੋਟਰ ਹੈ ਦਿੱਲੀ ਦੇ ਵਿੱਚ ਉਹ ਖੁੱਲ ਕੇ BJP ਦੇ ਨਾਲ ਆਇਆ। ਜਿਹੜਾ ਕਾਂਗਰਸ ਦਾ 5% ਵੋਟ ਬੈਂਕ ਥੱਲੇ ਨੂੰ ਗਿਆ ਉਹਦੇ ਚੋਂ ਵੀ ਉਹ ਸਾਰਾ ਲਗਭਗ BJP ਵੱਲ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਵੋਟ ਪਰਸੈਂਟੇਜ ਪਿਛਲੇ ਨਾਲੋਂ 1% ਥੱਲੇ ਗਈ ਹੈ। ਭਾਵੇਂ ਸੀਟਾਂ ਉਹਨਾਂ ਨੇ ਜਿਹੜੀਆਂ ਨੇ ਉਹ 62 ਕੈਪਚਰ ਕੀਤੀਆਂ ਕਿਉਂਕਿ ਵਿੱਚੋਂ ਕਾਂਗਰਸ ਮਾਈਨਸ ਹੋ ਗਈ। ਜੇ ਉਹੀ ਕੈਂਡੀਡੇਟ ਆਪਣਾ ਵੋਟ ਬੈਂਕ ਰੱਖਦੇ ਤੇ ਇੰਨੀਆਂ ਹੀ ਸੀਟਾਂ BJP ਨੇ ਲੈਣੀਆਂ ਸੀ। ਸੋ BJP ਵਰਿਡ ਨਹੀਂ ਹੈ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਔਰ ਉਹ ਇਸ ਗੱਲ ਨੂੰ ਕਹਿ ਵੀ ਰਹੇ ਨੇ। ਉਹਨੇ ਅਮਿਤ ਸ਼ਾਹ ਨੇ ਕਿਹਾ ਜੀ ਚੋਣਾਂ ਅਸੀਂ ਤਾਂ ਹਰ ਪਿੰਡ ਦੀ ਵੀ ਚੋਣ ਜਿਹੜੀ ਹੈ ਉਸੇ ਸਪਿਰਿਟ ਨਾਲ ਲੜਦੇ ਹਾਂ, ਅਸੀਂ ਤਾਂ ਜਿੱਤ ਹਾਰ ਦੀ ਕੋਈ ਗੱਲ ਨਹੀਂ। ਉਹਨਾਂ ਨੂੰ ਇਹ ਪਤਾ ਹੈ ਕਿ ਦਿੱਲੀ 'ਚ ਕਿਵੇਂ ਲਾਸਟ ਦਿਨਾਂ ਤੱਕ ਪਹੁੰਚਦੇ ਆ ਉਹਨਾਂ ਨੇ ਦਿੱਲੀ ਦੀ ਫਿਜ਼ਾ ਨੂੰ ਜ਼ਹਿਰੀਲਾ ਕਰ ਦਿੱਤਾ ਸੀ ਔਰ ਉਹ ਸਾਰੀ ਡਿਬੇਟ ਦੇ ਵਿੱਚ ਕਸ਼ਮੀਰ ਦਾ ਜ਼ਿਕਰ ਤਾਂ ਕਿਤੇ ਵੀ ਨਹੀਂ ਸੀ। ਬਿਲਕੁਲ। ਸਿੱਖਾਂ ਮੁਸਲਮਾਨਾਂ ਦਾ ਵੀ ਕਿਤੇ ਜ਼ਿਕਰ ਨਹੀਂ ਸੀ। ਹਾਂ, ਸ਼ਾਹੀਨ ਬਾਗ ਕਰਕੇ ਉਹਨਾਂ ਨੂੰ ਨਵੰਬਰ 84 ਦੀ ਐਤਕੀ ਤਾਂ BJP ਨੂੰ ਇਹ ਲੋੜ ਵੀ ਨਹੀਂ ਪਈ ਕਿ ਨਵੰਬਰ 84 ਦੀ ਉਹ ਸਿੱਖ ਨਸਲਕੁਸ਼ੀ ਦਾ ਵੀ ਜ਼ਿਕਰ ਕਰਨ।
ਉਹਨਾਂ ਤਾਂ ਅਕਾਲੀਆਂ ਨੂੰ ਕੱਢ ਕੇ ਬਾਹਰ ਮਾਰਿਆ, ਵੱਖਰੀ ਗੱਲ ਹੈ ਕਿ ਬੇਗੈਰਤ ਜਾ ਕੇ ਖੁਦ ਨੱਕ ਰਗੜਦੇ ਰਹੇ। ਹੁਣ ਅੱਜ ਉਹਨੇ ਚੀਮੇ ਨੇ ਕਿਹਾ, ਦਲਜੀਤ ਸਿੰਘ ਚੀਮੇ ਨੇ, ਦੇਖੋ ਜੀ ਜੇ ਸਾਡੇ ਨਾਲ ਅਲਾਇੰਸ ਹੁੰਦਾ, ਉਹ ਜਿਹੜੀਆਂ 4 ਸੀਟਾਂ ਸੀ ਉੱਥੇ ਸਿੱਖ ਉਮੀਦਵਾਰ ਵੀ ਨਹੀਂ ਸੀ, ਸਾਨੂੰ ਇਨਵੋਲਵ ਵੀ ਨਹੀਂ ਕੀਤਾ। ਸੋ ਮਤਲਬ ਇਹ ਹੈ ਕਿ ਉਹਨਾਂ ਨੇ ਤਾਂ ਆਪਣੇ ਹਿਸਾਬ ਲਾਇਆ ਹੋਇਆ, ਉਹਨਾਂ ਨੇ ਇਹ ਦੇਖ ਲਿਆ ਕਿ ਵੀ ਉਹਨਾਂ ਦਾ ਇਹ ਹਿੰਦੂਤਵੀ ਸੌਦਾ ਦਿੱਲੀ ਦੇ ਵਿੱਚ ਵੀ ਵਿਕਿਆ। ਹੁਣ ਪੁਲਵਾਮਾ 'ਚ ਯਾਦਗਾਰ ਬਣਾਉਣ ਦੇ ਨਾਂ ਥੱਲੇ ਆਉਣ ਵਾਲੇ ਪੀਰੀਅਡ 'ਚ ਪੁਲਵਾਮਾ ਵੀ ਦੁਬਾਰਾ ਰਿਵਾਈਵ ਕਰਨਗੇ। ਔਰ ਜਿਹੜਾ ਡਰਾਮਾ ਇਹ ਕਰ ਰਹੇ ਨੇ ਕਿ ਵੀ ਪਹਿਲਾਂ 15 ਐਂਬੈਸਡਰ ਗਏ ਸੀ, ਹੁਣ 25 ਐਂਬੈਸਡਰਾਂ ਦਾ ਜਿਹੜਾ ਇੱਕ ਗਰੁੱਪ ਜਿਹੜਾ ਗਿਆ, ਔਰ ਇਹ ਦੱਸਣ ਲਈ ਕਿਉਂਕਿ ਪਹਿਲਾਂ ਇਲਜ਼ਾਮ ਲੱਗਾ ਸੀ ਕਿ ਜੀ ਇਹਨਾਂ ਨੇ ਤਾਂ ਕਿਸੇ ਨਾਲ ਇੰਟਰੈਕਟ ਹੀ ਨਹੀਂ ਕਰਾਇਆ, ਇਹਨਾਂ ਨੇ ਵਨ ਵੇ ਇੰਟਰੈਕਸ਼ਨ ਜਰਨਲਿਸਟਾਂ ਦੇ ਨਾਲ ਉਹਨਾਂ ਦਾ ਕਰਾਇਆ। ਔਰ ਉਹਦੇ ਤੇ ਸਟੋਰੀ ਹੈ ਕਿ ਜਰਨਲਿਸਟ ਨੈਰੇਟ ਡਿਫਿਕਲਟ ਵਰਕਿੰਗ ਕੰਡੀਸ਼ਨਸ। ਉਹਨਾਂ ਨੇ local media person on Wednesday met 25 foreign envoys at Lalit Hotel in Srinagar, where they spoke about the hardships faced by them since the abrogation of Article 370 last year. ਹੁਣ ਜਿਹੜਿਆਂ ਨੂੰ ਲੈ ਕੇ ਗਏ ਉਹ ਵੀ ਉਹਨਾਂ ਦੇ ਹੀ ਬੰਦੇ ਨੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਉੱਥੇ ਕਿਹਾ the conversation was however one-sided and only the envoys posed questions to journalists to know their views on various ਇੱਕ-ਸਾਈਡਡ ਸੀ। ਉਹਨਾਂ ਨੇ ਕਿਹਾ ਜੀ ਜਰਨਲਿਸਟਾਂ ਨੂੰ ਪੁੱਛਿਆ ਕਿ ਵੀ ਇਹ ਸਪੈਸ਼ਲ ਸਟੇਟਸ ਟੁੱਟਣ ਤੋਂ ਬਾਅਦ the envoys wanted to know from the journalists how the locals viewed the government decision to abrogate Article 370. A journalist talked about the threats and intimidations they had to face from the authorities post August 5th when the center downgraded the state into 2 union territories. ਇਹਦੇ ਬਾਵਜੂਦ ਵੀ ਮੈਂ ਸਮਝਦਾ ਵੀ ਇਹ ਹੌਸਲੇ ਦੀ ਗੱਲ ਹੈ ਕਿ ਜਰਨਲਿਸਟਾਂ ਨੇ ਇੱਕ ਨੇ ਕਿਹਾ ਕਿ ਵੀ ਸਾਨੂੰ ਕਿਸ ਕਿਸਮ ਦੀਆਂ ਧਮਕੀਆਂ ਮਿਲ ਰਹੀਆਂ, ਸਾਡੇ ਨਾਲ ਕੀ ਹੋ ਰਿਹਾ। ਔਰ ਉਹਦੇ 'ਚ ਉਸ ਕਨਵਰਸੇਸ਼ਨ 'ਚ ਇੱਕ ਐਨਵॉय ਨੇ ਕਿਹਾ ਕਿ ਮੈਂ ਸਿਵਲ ਸੁਸਾਇਟੀ ਮੈਂਬਰਸ ਨੂੰ ਮਿਲਿਆ ਦਿਨ ਦੇ ਦੌਰਾਨ, when he had learnt from them was quite contrary to what the journalists were saying. ਉਹਨਾਂ ਨੇ ਕਿਹਾ ਜੀ ਜੋ ਮੈਂ ਮਿਲਿਆ ਉਹ ਤਾਂ ਕੋਈ ਹੋਰ ਗੱਲ ਕਹਿ ਰਹੇ ਨੇ, ਜੋ ਜਰਨਲਿਸਟ ਕਹਿ ਰਹੇ ਨੇ ਉਹ ਬਿਲਕੁਲ ਹੋਰ ਹੈ, ਕਿਉਂਕਿ ਉਹ ਟੇਲਰ ਟਿਊਟਰਡ ਗੱਲ ਹੈ ਸਾਰੀ। The civil society made it look things are good in Kashmir and the central government's decision to scrap the region's special status was right, but what I am hearing from you is quite the opposite, said one of the. ਹੁਣ ਇਹ ਵੀ ਦਿਲਚਸਪ ਗੱਲ ਹੈ ਕਿਉਂਕਿ ਜਿਹੜੇ ਜਰਨਲਿਸਟ ਗਏ ਉਹ ਤਾਂ ਹੋਟਲ 'ਚ ਉਹਨਾਂ ਨੂੰ ਲੈ ਕੇ ਗਏ ਉਹਨਾਂ ਦੇ ਨਾਲ, ਇਹਦੇ ਬਾਵਜੂਦ ਜਰਨਲਿਸਟਾਂ ਨੇ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਹੁਣ ਅਸੀਂ ਆ ਗਏ ਹਾਂ, ਜਿਹੜੀ ਚੀਜ਼ ਮੀਡੀਆ 'ਚ ਆਏਗੀ ਸ਼ਾਇਦ ਉਸ ਤੋਂ ਬਾਅਦ ਸਾਡਾ ਨੁਕਸਾਨ ਨਾ ਹੋ ਸਕੇ। ਪਰ ਜਿਹੜੇ ਲੋਕ ਸਿਵਲ ਸੁਸਾਇਟੀ ਦੇ ਉਹਨਾਂ ਨੇ ਮਿਲਾਏ, ਬਿਲਕੁਲ ਉਹਨਾਂ ਨੇ ਕਿਹਾ ਜੀ ਬਹੁਤ ਵਧੀਆ ਹੋਇਆ, ਅਸੀਂ ਤਾਂ ਬਹੁਤ ਖੁਸ਼ ਹਾਂ, ਭੰਗੜੇ ਪਾ ਰਹੇ ਕਸ਼ਮੀਰ ਦਾ। ਪਰ ਉਹ ਜਰਨਲਿਸਟ ਨੂੰ ਕਹਿ ਰਿਹਾ ਵੀ ਤੂੰ ਜਿਹੜੀ ਗੱਲ ਕਹਿ ਰਿਹਾ ਤੇ ਬਿਲਕੁਲ ਆਪੋਜ਼ਿਟ ਹੈ ਜੋ ਦਿਨ ਵੇਲੇ ਮੈਂ ਸੁਣਿਆ। Some of the envoys expressed surprise over the tough working conditions for the journalists in the absence of internet and the hard living conditions of the people since the abrogation last year. They however refused to comment on how they viewed the situation in Kashmir. ਹੁਣ envoys ਨੂੰ ਵੀ ਇਹ ਦੇਖੋ, ਇਹ ਜਿੰਨਾ ਮਰਜ਼ੀ ਇਹ ਟੇਲਰ ਟਿਊਟਰਡ ਕਰਨ, ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਦੱਸੋ ਕਸ਼ਮੀਰ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਕੋਈ ਇੱਥੇ ਕਮੈਂਟ ਨਹੀਂ ਕਰਨਾ। ਔਰ ਇਹ ਉਹਨਾਂ ਨੇ ਇਹੀ ਕਿਹਾ ਕਿ ਬਈ ਜਿਹੜੀ ਇਹ ਰਿਸਟੋਰ ਕਰੋ ਇੰਟਰਨੈਟ, ਮੀਡੀਆ ਦਾ ਇੰਟਰਨੈਟ ਵੀ ਆਰ ਗੈਟਿੰਗ ਇਜ਼ ਅ ਜੋਕ, ਸੈਡ ਵਨ ਆਫ ਦਾ ਜਰਨਲਿਸਟ। ਸੋ ਕੁੱਲ ਮਿਲਾ ਕੇ ਕਸ਼ਮੀਰ ਦੀ ਹਾਲਤ ਇਸ ਲੈਵਲ ਤੇ ਹੈ। ਬਟ ਹੁਣ ਜਦੋਂ ਟਰੰਪ ਨੇ ਜਾਣਾ ਤੇ ਹੁਣ ਤਾਂ ਸਾਰਾ ਕਸ਼ਮੀਰ ਦੀ ਥਾਂ ਤੇ ਸਾਰਾ ਫੋਕਸ ਜਿਹੜਾ ਉਹ ਅਹਿਮਦਾਬਾਦ ਤੇ ਲੱਗਾ ਹੋਇਆ ਹੈ ਔਰ ਉਸ ਸਾਰੇ ਦੇ ਉੱਤੇ। ਸੋ ਮੈਨੂੰ ਨਹੀਂ ਲੱਗਦਾ ਵੀ ਔਰ ਇਹਨੇ ਜਾ ਕੇ ਉੱਥੇ ਕੀ ਕਹਿਣਾ ਟਰੰਪ ਨੇ, ਪਤਾ ਨਹੀਂ ਇਹਨੇ ਕੀ ਉੱਥੇ ਕਹਿਣਾ। ਜ਼ਾਹਰ ਹੈ ਕਿ ਵੀ ਇੱਕ ਵਾਰੀ ਉੱਥੇ ਵੀ ਖਲੋ ਕੇ ਆਫਰ ਕਰ ਸਕਦਾ ਹੈ ਵੀ ਮੈਂ ਤਿਆਰ ਹਾਂ ਜੀ ਮੀਡੀਏਸ਼ਨ ਦੇ ਲਈ। ਬੜੇ ਜੋ ਬਿਲਕੁਲ ਹਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਹੁਣ ਆਪਣੇ ਦਰਸ਼ਕਾਂ ਦੇ ਮੈਸੇਜ ਸ਼ੇਅਰ ਕਰਨ ਜਾ ਰਹੇ ਹਾਂ YouTube ਵਾਲੇ ਜਿਹੜੇ ਉਹਨਾਂ ਨੇ ਸਾਨੂੰ ਲਾਈਵ ਪੇਜ ਨੇ। ਮੁਦੱਸਰ ਨੀਮ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ ਪਾਕਿਸਤਾਨ ਤੋਂ, ਕਹਿੰਦੇ ਨੇ ਮਾਸ਼ਾ ਅੱਲਾ, ਕਹਿੰਦੇ ਨੇ ਕਿ ਅੱਲਾ ਬਲੈਸ ਡਾਕਟਰ ਸਾਹਿਬ ਐਂਡ ਪਾਕ ਡਿਫੈਂਡਰਸ ਦੀ ਆਈਡੀ ਤੋਂ ਸਾਨੂੰ ਮੈਸੇਜ ਆਇਆ, ਕਹਿੰਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ, ਖਾਲਿਸਤਾਨ ਜ਼ਿੰਦਾਬਾਦ। ਉਹਨਾਂ ਨੇ ਕਿਹਾ ਜ਼ਿੰਦਾਬਾਦ 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 ਜੀ। ਸੋ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨਾ ਜੀ। ਜਾਸਰ ਜੈਨ ਕਹਿੰਦੇ ਨੇ ਕਿ ਵੈਰੀ ਨਾਈਸ ਜੀ। ਫਿਰ ਜਾਸਰ ਇਕਬਾਲ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਸ਼ੋਹਿਬ ਰਾਜਪੂਤ ਕਹਿੰਦੇ ਨੇ ਕਿ ਆਈ ਲਵ ਟੀਵੀ 84 ਐਂਡ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜੀ ਇੱਕ ਸੂਰੀ ਨਾਮ ਦਾ ਕੁੱਤਾ ਬਹੁਤ ਭੌਂਕਦਾ ਹੈ, ਉਹ ਵੀ ਸੂਰ ਉਸ ਇਹਨਾਂ ਨਹੀਂ ਪਤਾ ਕਿ ਸਿੰਘਾਂ ਨੇ ਤੈਨੂੰ ਪਤਾਲ ਵਿੱਚੋਂ ਵੀ ਲੱਭ ਕੇ ਨਹੀਂ ਛੱਡਣਾ।
ਬਲਵਿੰਦਰ ਸਿੰਘ ਜੀ ਸ਼ੁਕਰੀਆ। ਦੇਖੋ ਇਸ ਕਿਸਮ ਦੇ ਜਦੋਂ ਤੁਸੀਂ ਕੁੱਤਿਆਂ ਦੇ ਮਹੱਲੇ 'ਚ ਹੀ ਰਹਿ ਰਹੇ ਹੋ ਤਾਂ ਫਿਰ ਕੁੱਤਿਆਂ ਨੇ ਭੌਂਕਣਾ ਹੀ ਹੈ। ਇਸ ਵੇਲੇ ਹਿੰਦੂ ਤੋਂ ਵੀ ਕੁੱਤੇ ਸਾਰੇ ਜਿਹੜੇ ਨੇ ਉਹਨਾਂ ਦੀਆਂ ਦੇ ਪਟੇ ਕਿਸੇ ਦੇ ਗੱਲ 'ਚ ਨਹੀਂ ਹੈਗੇ, ਪਰ ਇਹਨਾਂ ਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਏਗਾ ਇੱਕ ਦਿਨ ਕਿ ਭਾਈ ਇਹਨਾਂ ਨੂੰ ਇਹਨਾਂ ਦੇ ਹਰ ਕਬੂਲ ਦਾ ਜਿਹੜਾ ਉਹ ਮੁੱਲ ਚੁਕਾਉਣਾ ਪਏਗਾ। ਜੀ ਫਿਰ ਨਜ਼ੀਮ ਸ਼ਾਹ ਜੀ ਕਹਿੰਦੇ ਸਰਦਾਰ ਜੀ ਤੁਹਾਨੂੰ ਰੱਬ ਦੀਆਂ ਰੱਖਾਂ ਰੱਬ ਦੀਆਂ ਰੱਖਾਂ। ਇਹ ਅਸਲ ਪੰਜਾਬੀ ਦੇ ਵਿੱਚ ਅਸੀਸ ਇਹੀ ਹੁੰਦੀ ਸੀ, ਜਿਵੇਂ ਮਾਝੇ 'ਚ ਹੁੰਦਾ ਸੀ ਗੁਰੂ ਭਲਾ ਕਰੇ, ਜੀ ਤੇ ਇਹ ਇੱਕ ਸਾਂਝਾ ਸੀ ਜਿਹੜਾ ਕਿ ਰੱਬ ਦੀਆਂ ਰੱਖਾਂ। ਸੋ ਨਾਈਸ, ਵੈਰੀ ਨਾਈਸ। ਉਸਾਮ ਮਸੂਦ ਖਾਨ ਜੀ ਲਿਖਦੇ ਨੇ ਗ੍ਰੇਟ ਚੈਨਲ, ਗ੍ਰੇਟ ਡਿਸਕਸ਼ਨ। ਐਂਡ ਸ਼ਾਹਜੀਦ ਲਿਖਦੇ ਨੇ ਪੰਜਾਬੀਓ ਚੈਨਲ ਨੂੰ ਹਰ ਜਗ੍ਹਾ ਸ਼ੇਅਰ ਕਰੋ। ਵੈਰੀ ਨਾਈਸ, ਸ਼ੁਕਰੀਆ ਸ਼ਾਹਿਦ ਸਾਹਿਬ ਜੀ। ਤਾਰਿਕ ਅਹਿਮਦ ਜੀ ਲਿਖਦੇ ਨੇ ਪਲੀਜ਼ ਡਿਸਕਸ ਦਾ GDP ਆਫ ਪੰਜਾਬ ਐਂਡ ਕੇਰਲਾ ਵਿਦ ਫੋਰਨ remittances. Without Indian Union, these two states cross many Eastern European countries. They are feeding for UP and Bihar. ਦੇਖੋ ਤਾਰਿਕ ਅਹਿਮਦ ਜੀ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਬਹੁਤ ਬ੍ਰਿਲੀਅੰਟ ਕੋਈ ਨਾ ਕੋਈ ਕਮੈਂਟ ਕਰਦੇ ਹੋ ਜੀ। ਅੱਜ ਕੱਲ ਸਾਡਾ ਫੋਕਸ ਦੂਸਰੇ ਪਾਸੇ ਹੈ, ਸੋ ਜ਼ਾਹਰ ਹੈ ਕਿ ਪੰਜਾਬ ਔਰ ਕੇਰਲਾ ਇਹ ਇਹਨਾਂ ਦੇ ਹੀ ਮੈਕਸਿਮਮ ਲੋਕ ਬਾਹਰ ਨੇ ਔਰ ਇਹਨਾਂ ਦੀਆਂ ਰੈਮਿਟੈਂਸੀਜ਼ ਨਾਲ ਹੀ ਬਹੁਤ ਸਾਰਿਆਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ ਜੀ। ਔਰ ਜ਼ਾਹਰ ਹੈ ਕਿ ਯੂਪੀ, ਬਿਹਾਰ, ਮੱਧ ਪ੍ਰਦੇਸ਼ ਔਰ ਰਾਜਸਥਾਨ ਜਿਹੜੀਆਂ ਹਿੰਦੂ ਮੈਜੋਰਟੀ ਸਟੇਟਾਂ ਨੇ ਉਹ ਮਲਟੀਪਲਾਈ ਹੋ ਰਹੀਆਂ ਲਾਈਕ ਰੈਟਸ ਐਂਡ ਰੈਬਿਟਸ ਜੀ, ਆਬਾਦੀ ਉਹਨਾਂ ਦੀ। ਔਰ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ। ਜੀ ਖਾਲਿਦ ਇਕਬਾਲ ਖਾਨ ਜੀ ਲਿਖਦੇ ਨੇ ਸੋ ਸੈਡ। ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਟਰਾਲਾ ਖੜਾ ਕਰਕੇ ਤੁਹਾਡਾ 1.5 ਘੰਟੇ ਦਾ ਲਾਈਵ ਦੇਖਦਾ, ਤੁਹਾਡੀ ਇੱਕ ਗੱਲ ਦਾ ਕੋਈ ਮੁੱਲ ਨਹੀਂ। ਸੋ ਨਾਈਸ, ਬਹੁਤ ਸ਼ੁਕਰੀਆ ਵੀਰ ਬਲਵਿੰਦਰ ਸਿੰਘ ਜੀ। ਤੁਹਾਡੇ ਵਰਗੇ ਵੀਰ ਹੀ ਸਾਡਾ ਮਾਣ ਵੀ ਨੇ, ਸਾਡਾ ਹੌਸਲਾ ਵੀ ਨੇ ਤੇ ਸਾਡਾ ਤਾਣ ਵੀ ਨੇ। ਬਿਲਕੁਲ। ਜ਼ਬਰਦਸਤ ਪਾਕਿਸਤਾਨ ਲਿਖਦੇ ਨੇ ਲਵ ਯੂ ਫਰॉम जर्मनी। वेरी नाइस, बहुत शुक्रिया। फिर उन्होंने मैसेज सुपर सिंह साहब बहुत जबरदस्त प्रोग्राम होता है आपका, इंफॉर्मेशन से ब्रेव हूँ नहीं इंफॉर्मेशन से भरे हुए सॉरी। बहुत शुक्रिया जी। जासिर बाजवा लिखते ने वेरी नाइस। एंड अब्दुल वहीद लिखते ने पिंडरा वाले वाज ए ब्रेव जेट ਲਿਖਿਆ ਉਹਨਾਂ ਨੇ ਗ੍ਰੇਸਫੁਲ ਐਂਜਲ ਲਾਈਕ ਫਿਗਰ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੱਲ ਦੇ ਸਾਡੇ ਪਿੰਡਾਂ ਵਾਲਿਆਂ ਤੇ ਸੈਗਮੈਂਟ ਦੇ ਉੱਤੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰਾਂ ਨੇ ਵੀ ਬੜੇ ਪੋਜ਼ਿਟਿਵ ਕਮੈਂਟ ਕੀਤੇ ਨੇ। ਬਹੁਤ ਸ਼ੁਕਰੀਆ ਜੀ। ਅਰਸ਼ਦ ਜਾਰਜਾ ਦੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ। ਥੈਂਕ ਯੂ ਸੋ ਮਚ। ਯਾਨ ਗੁੱਜਰ ਜੀ ਲਿਖਦੇ ਨੇ ਮੇਰੇ ਖਿਆਲ ਏਓ ਡਾਕਟਰ ਸਾਹਿਬ अस्सलाम वालेकुम। ਹਾਂਜੀ, अस्सलाम वालेकुम। ਠੀਕ ਹੈ ਜੀ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਸੋ ਅਨਦਰ ਕਲਿਸ਼ੇ ਤੋਂ ਲਿਖਦੇ ਨੇ ਬਸ ਇਤਨਾ ਕਸੂਰ ਕਿ हमने लिखा था वो सच जो हर किसी की जुबान था मगर सच यहाँ हो जाते हैं ਜ਼ਹਿਰੀਲੇ। ਜ਼ਾਹਰ ਹੈ ਸੱਚ ਕੌੜਾ ਵੀ ਹੁੰਦਾ ਹੈ, ਉੱਥੇ ਤਾਂ ਜ਼ਹਿਰੀਲਾ ਬਣਿਆ ਹੀ ਹੋਇਆ। ਔਰ ਫਿਰ ਉਹਨਾਂ ਨੇ ਥੱਲੇ ਇੱਕ ਹੋਰ ਕਮੈਂਟ ਲਿਖਿਆ ਹੈ बस गुंडे भरे सरकारों में और दरिंदे बैठे हैं दरबारों में, यह लोकतंत्र एक लाश है, अब जिन्हें नाज है हिंद पर वो कहाँ है। ये शायर लुधियानवी दी एक नज़म सी बड़ी पॉपुलर के जिन्हें नाज है हिंद पर वो कहाँ है। बड़ी मूविंग जिन्हों एक फिल्म दे विच बतौरे सॉन्ग शायद गाया सी मोहम्मद रफी। अयान गुज्जर जी ने मैनू भी सलाम भेजी है। वालेकुम सलाम। और लिखते हैं सिस्टर यू आर ग्रेट वर्क एंड गुड वर्क, थैंक यू सो मच। फिर है मैसेज साडे कोल, फिर दोबारा उन्होंने मैसेज है कहते सलाम डॉक्टर साहब को भी, आपको भी और आपकी ऑल टीम को भी, थैंक यू सो मच। काला सिंह जी लिखते हैं वाहिगुरू जी का खालसा वाहिगुरू जी की फतेह। डॉक्टर साहब और खालसा जिंदाबाद किया। जिंदाबाद 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 जी। खान बाबा जी कहते डॉक्टर साहब सत श्री अकाल, हमेशा की तरह बहुत वधिया मालूमात तुसा नहीं ਹੁੰਦੀ ਹੈ। ਸੋ ਖਾਲਸਾ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਇਹ ਪੋਠੋਹਾਰੀ ਅੰਦਾਜ਼ ਹੈ, ਸਰਾਇਕੀ ਵੀ ਬਹੁਤ ਵਧੀਆ। ਸੋ ਹਯਾਤ ਬੜੀ ਮਿੱਠੀ ਜ਼ੁਬਾਨ ਹੈ ਜੀ। ਹਯਾਤ ਜੀ ਲਿਖਦੇ ਨੇ ਸੋਸ਼ਲ ਮੀਡੀਆ ਇਨੋਸੈਂਟ 84 ਹਮ ਫਰੋਮ ਲਾਹੌਰ ਤੋਂ ਉਹਨਾਂ ਨੇ ਲਿਖਿਆ।
ਸੋ ਸਾਨੂੰ ਇਹ ਬੜੇ ਸਾਈਨ ਸਿੰਬਲ ਬੜੇ ਭੇਜਦੇ ਹੋ ਹਯਾਤ ਜੀ, ਸਿੱਧੀ ਜਿਹੀ ਕਰਦੀ ਲਿਖਤ ਲਿਖ ਦਿਆ ਕਰੋ। ਜਗਮੋਹਨ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਐਂਡ ਤਾਰਿਕ ਐਮ ਜੀ ਲਿਖਦੇ ਨੇ ਹਾਊ ਮਚ ਪੰਜਾਬ ਇਜ਼ ਪੇਇੰਗ ਫॉर ਇੰਡੀਅਨ डिफेंस वाई ऑल foreign foreign remittances. remittances you need to address that Punjab is like New New Zealand or better। ਤੁਸੀਂ ਬਹੁਤ ਠੀਕ ਨੁਕਤਾ ਉਠਾਇਆ ਹੈ। ਵੈਸੇ ਤਾਂ ਇਸ ਵੇਲੇ ਭਾਰਤੀ ਫੌਜ ਦਾ ਆਲਮੋਸਟ 60% ਜਾਂ ਇਸ ਤੋਂ ਥੋੜਾ ਘੱਟ ਹੋਏਗਾ ਉਹਨਾਂ ਦੀਆਂ ਸਾਰੀਆਂ ਛਾਉਣੀਆਂ। ਪੰਜਾਬ ਤਾਂ ਮਿਲਟਰੀ ਕੈਂਪ ਬਣਾਇਆ ਹੋਇਆ ਹੈ ਔਰ ਇਸ ਸਾਰੇ ਤੋਂ ਕਿਉਂਕਿ ਬਹੁਤ ਸਾਰਾ ਬਜਟ ਡਿਫੈਂਸ ਵੱਲ ਔਰ ਹੁਣ ਵੀ ਟਰੰਪ ਦੀ ਵਿਜ਼ਿਟ ਨੂੰ ਲੈ ਕੇ ਇਹਨਾਂ ਨੇ ਵੱਡੇ ਵੱਡੇ ਜਿਹੜੇ ਨੇ ਉਹ ਡਿਫੈਂਸ ਡੀਲਸ ਕਰਨੀ ਹੈ ਮਿਲਟਰੀ ਹੈਲੀਕਾਪਟਰਸ ਤੋਂ ਲੈ ਕੇ। ਸੋ ਅਲਟੀਮੇਟਲੀ ਪੰਜਾਬ ਬਹੁਤ ਜ਼ਿਆਦਾ ਸੈਂਟਰ ਨੂੰ ਦਿੰਦਾ ਇਨ ਰਿਟਰਨ ਤਾਂ ਈਵਨ ਚੰਡੀਗੜ੍ਹ ਕੈਪੀਟਲ ਕਿਉਂਕਿ ਰਾਜਧਾਨੀਆਂ 'ਚ ਰੈਵਨਿਊ ਵੀ ਜਨਰੇਟ ਹੁੰਦੇ ਨੇ ਹੋਰ ਵੀ, ਉਹ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ ਹੋਇਆ। ਈਵਨ ਉਹਦਾ ਫਾਇਦਾ ਵੀ ਸੈਂਟਰ ਚੁੱਕਦਾ ਹੈ। 에ਅਰਪੋਰਟ ਜਿਹੜੇ ਨੇ ਕੋਈ ਪੰਜਾਬ 'ਚ ਡਿਵੈਲਪ ਨਹੀਂ ਕਰਨ ਦਾ ਨਾਂ ਹੈ ਕਿਉਂਕਿ ਬਿਜ਼ਨਸ ਸਾਰੀ ਦਿੱਲੀ ਦੇ ਹਵਾਲੇ ਹੁੰਦੀ ਹੈ। ਸੋ ਇਹ ਇੱਕ ਫਰਦਰ ਰਿਸਰਚ ਮੰਗਦਾ ਵੀ ਕਿੰਨੇ % ਜਿਹੜਾ ਹੈ ਉਹ ਸਾਥੋਂ ਲੈਂਦੇ ਨੇ ਤੇ ਦੰਦੇ ਤਾਂ ਕੁਝ ਵੀ ਨਹੀਂ ਹੈ, ਦੰਦੇ ਤਾਂ ਕਰਜ਼ਾਈ ਕੀਤਾ ਹੋਇਆ ਪੰਜਾਬ। ਬਿਲਕੁਲ। ਹਰਜਸ਼ਨ ਸਿੰਘ ਬੰਸਾਰੋ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਲਿਖਿਆ 2020 ਜ਼ਿੰਦਾਬਾਦ। ਐਂਡ ਰਾਣਾ ਸ਼ਾਨੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਬਿੱਟੂ ਚੀਮਾ ਜੀ ਵੈਰੀ ਗੁੱਡ ਪ੍ਰੋਗਰਾਮ। ਐਂਡ ਲੱਕੀ ਕੁਮਾਰ ਜੀ ਆਏ ਨੇ, ਉਹ ਕਹਿੰਦੇ ਨੇ ਕਿ ਮੋਦੀ ਟਰੰਪ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਨੇ ਮੁਰਦਾਬਾਦ ਲਿਖਿਆ। ਚਲੋ ਖਸਮਾਂ ਨੂੰ ਖਾਣ और राणा सानी लिखते हैं डॉक्टर साहब वेरी गुड वर्क। एंड बिट्टू चीमा जी लिखते हैं बरनाला पंजाब गॉड ब्लैस यू बोथ। सो थैंक यू सो मच। इत्थे लेने ब्रेक, तुहाडा लिखण लई सब दा बहुत बहुत शुक्रिया। मिलदे हां छोटे ਜਿਹੇ ब्रेक तो बाद।